दर्शकों ब्रेक तो बाद तुहाडा सब दा भरपूर स्वागत है। सो व्यूअर्स गलबात करन जा रहे हैं कि ਅਸੀਂ ਘੱਲੂਘਾਰਾ 84 ਦੀਆਂ ਜਿਹੜੀਆਂ ਦੁਖਤ ਅਤੇ ਫਕਰਯੋਗ ਜਿਹੜੀਆਂ ਯਾਦਾਂ ਦੀ ਸਾਂਝ ਜਿਹੜੀ ਹੈ ਲਗਾਤਾਰਤਾ ਨਾਲ ਪਾ ਰਹੇ ਹਾਂ ਔਰ ਕੁਝ ਵੀਰ ਭੈਣਾਂ ਵੱਲੋਂ ਜਿਹੜਾ ਪੁੱਛਿਆ ਜਾਂਦਾ ਹੈ ਕਿ ਖਾਲਿਸਤਾਨ ਦੀ ਜਿਹੜੀ ਮੰਜ਼ਿਲ ਹੈ ਉਹ ਕਿੰਨੀ ਕੁ ਦੂਰ ਹੈ। ਸੋ ਇਹਨਾਂ 39 ਵਰਿਆਂ ਵਿੱਚ ਅਸੀਂ ਕੌਮ ਦੀ ਦ੍ਰਿੜਤਾ ਅਤੇ ਕੁਰਬਾਨੀਆਂ ਨੇ ਖਾਲਿਸਤਾਨ ਦੀ ਮੰਜ਼ਿਲ ਨੂੰ ਬਹੁਤ ਨੇੜੇ ਲਿਆਇਆ ਹੁੰਦਾ ਔਰ ਬੇਸ਼ੱਕ ਟਾਈਮ एंड स्पेस जी है अकालपुर के हथ वस है। सो पर हालात इस गल की शादी पढ़ते हैं कि खालिस्तान की मंजिल जी बहुत करीब है और मानो खालिस्तान दरवाजे ते दस्तक दे रहा है। सो इस बारे आप गलबात करन जा रहे हैं। सो असीं चाहांगे कि तुसीं इसी तरह बने रहना देखण सुनण लई एंड लिखण लई तुहाडा सब दा बहुत बहुत धन्नवाद जी। राज साहब की कहना चाहोगे? फेसबुक ते जिहड़े साडे वीर भैणां जुड़े ने असीं उन्हां नूं एक्नॉलेज करदे हां जी। बॉब सिंह समुची टीम TV 84 ਨੂੰ ਫਤਿਹ ਅਰਜ਼ ਕਰਦੇ ਨੇ। ਹਰਮਿੰਦਰ ਸਿੰਘ, ਦਵਿੰਦਰ ਸੰਧੂ, ਸਿੰਘ ਹਰਮਿੰਦਰ, ਅਣਖੀ ਯੋਧਾ ਜਸਵੀਰ ਭੁੱਲਰ, ਉਹਨਾਂ ਨੇ ਵੈਰੀ ਇਨਫੋਰਮੇਟਿਵ ਔਰ ਫਤਿਹ ਬੁਲਾਈ ਹੈ। ਬੌਬ ਸਿੰਘ ਜੀ ਦਾ ਡੀਟੇਲ ਮੈਸੇਜ ਹੈ 2 ਹਿੱਸਿਆਂ ਦੇ ਵਿੱਚ। ਕਈ ਪੜ੍ਹੇ ਲਿਖੇ ਤਰਕ ਕਰਦੇ ਹਨ ਅਖੇ ਸਿੱਖੀ ਵਿੱਚ ਕਰਾਮਾਤ ਨਹੀਂ ਹੁੰਦੀ, ਪਰ ਉਹਨਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਜੂਨ 1984 ਵਿੱਚ ਇੱਕ ਨਹੀਂ ਅਨੇਕਾਂ ਕਰਾਮਾਤਾਂ ਹੋਈਆਂ। ਬੀਬੀ ਸਤਨਾਮ ਕੌਰ 8 ਸਾਲ ਅਤੇ ਬੀਬੀ ਵਾਹਿਗੁਰੂ ਕੌਰ 6 ਸਾਲ ਦੀਆਂ ਬੱਚੀਆਂ ਨੇ ਆਪਣੇ ਸਰੀਰ ਨਾਲ ਬੰਬ ਬੰਨ੍ਹ ਕੇ ਭਾਰਤੀ ਫੌਜ ਦੇ ਟੈਂਕ ਭੰਨੇ ਅਤੇ ਉਹਨਾਂ ਦਾ ਆਉਣ ਵਾਲਾ ਰਸਤਾ ਬੰਦ ਕੀਤਾ। ਇਹ ਕਰਾਮਾਤ ਨਹੀਂ ਤਾਂ ਕੀ ਹੈ? ਇੱਕ ਹੋਰ ਕਿੱਸਾ 4 ਦਿਨਾਂ ਤੋਂ ਜ਼ਖਮੀ ਹਾਲਾਤ ਭੁੱਖੇ ਪਿਆਸੇ ਭਾਈ ਮੇਜਰ ਸਿੰਘ ਨਾਗੋਕੇ ਜਿਨ੍ਹਾਂ ਨੇ ਰਾਮਗੜੀਆ ਬੁੰਗੇ ਦਾ ਮੋਰਚਾ ਸੰਭਾਲਿਆ ਹੋਇਆ ਸੀ। 8 ਜੂਨ 1984 ਨੂੰ ਕਹਿਣ ਨੂੰ ਭਾਰਤ ਦਾ ਰਾਸ਼ਟਰਪਤੀ ਭਾਰਤੀ ਫੌਜਾਂ ਦਾ ਮੁਖੀ ਇੰਦਰਾ ਦਾ ਚੱਪਲ ਝਾੜ ਜੈਲਾ ਦਰਬਾਰ ਸਾਹਿਬ ਆਉਂਦਾ। ਅਜੇ ਪ੍ਰਕਰਮਾਂ ਵਿੱਚ ਵੜਿਆ ਹੀ ਸੀ ਕਿ ਰਾਮਗੜੀਆ ਬੁੰਗੇ ਵਿੱਚੋਂ ਇੱਕ ਗੋਲੀ ਸ਼ੂਕਦੀ ਹੋਈ ਉਸ ਦੇ ਸਿਰ ਵੱਲ ਵਧੀ, ਪਰ ਉਹ ਬਚ ਗਿਆ। ਇਹ ਗੋਲੀ ਜੈਲੇ ਦੇ ਇੱਕ ਬਾਡੀਗਾਰਡ ਕਰਨਲ ਦੇ ਲੱਗੀ, ਉਹ ਉੱਥੇ ਹੀ ਢੇਰੀ ਹੋ ਗਿਆ। ਫੜਾ ਮਾਰਨ ਵਾਲੇ ਫੌਜੀ ਜਰਨੈਲਾਂ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ। ਹੁਣ ਇਹ ਕਰਾਮਾਤ ਨਹੀਂ ਤੈਅ ਤੇ ਕੀ ਹੈ ਕਿ ਤੈਅ ਕਿ 4 ਦਿਨ ਤੋਂ ਅੱਧ ਮੋਏ ਨੂੰ ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਆਪ ਹਲੂਣਾ ਦੇ ਕੇ ਜਿਵੇਂ ਉਹਨੂੰ ਉਠਾ ਗਏ ਹੋਣ ਕਿ ਸਿੰਘਾ ਜਿਹੜਾ ਕੰਮ ਤੁਹਾਡੇ ਕੋਲੋਂ ਲੈਣਾ ਉਸ ਦਾ ਸਮਾਂ ਆ ਗਿਆ, ਆਪਣੀ ਬਣਦੀ ਸੇਵਾ ਨਿਭਾਓ। ਸਮੇਂ ਦੇ ਮੌਜੂਦ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਇਹ ਸੂਰਮਾ ਭਾਈ ਮੇਜਰ ਸਿੰਘ ਨਾਗੋਕੇ ਜੋ ਰਾਮਗੜੀਆ ਬੁੰਗੇ ਵਿੱਚ ਜ਼ਖਮੀ ਹਾਲਤ 'ਚ ਪਿਆ ਸੀ, ਹੁਣ ਕਈ ਘੰਟੇ ਫੌਜ ਨਾਲ ਜੂਝਣ ਤੋਂ ਬਾਅਦ ਭਾਈ ਮੇਜਰ ਸਿੰਘ ਨਾਗੋਕੇ ਨੂੰ ਕਾਬੂ ਕਰਨ ਲਈ ਬੁੰਗੇ 'ਤੇ ਜ਼ਹਿਰੀਲੀ ਗੈਸ ਵਾਲੇ ਗੋਲੇ ਛੱਡੇ ਗਏ। ਸਿੰਘ ਨੇ ਸ਼ਹੀਦੀ ਪਾਈ, ਪਰ ਜਾਂਦਾ ਹੋਇਆ ਇੱਕ ਵਾਰ ਜ਼ੈਲ ਸਿੰਘ ਨੂੰ ਉਸ ਦੀ ਕਰਤੂਤ ਮਹਿਸੂਸ ਕਰਵਾ ਕੇ ਗਿਆ। ਜੰਗ ਅਜੇ ਜਾਰੀ ਹੈ। ਪ੍ਰਣਾਮ ਸ਼ਹੀਦਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਿਲਕੁਲ ਸਹੀ ਹੈ। ਇਤਿਹਾਸਕ ਵਾਕਿਆ ਸ਼ੇਅਰ ਕਰਨ ਲਈ ਬੌਬ ਸਿੰਘ ਜੀ ਤੁਹਾਡਾ ਬਹੁਤ ਸ਼ੁਕਰੀਆ। ਔਰ ਐਤਕੀ ਮੈਂ ਪਹਿਲੀ ਵਾਰ ਦੇਖਿਆ ਕਿ ਭਾਈ ਮੇਜਰ ਸਿੰਘ ਨਾਗੋਕੇ ਜਿਨ੍ਹਾਂ ਨੇ ਇਹ ਕ੍ਰਿਸ਼ਮਾ ਕਰ ਦਿਖਾਇਆ, ਉਹਨਾਂ ਦੇ ਪਿੰਡ 'ਚ ਸਪੈਸ਼ਲੀ ਇਹਨਾਂ ਦਿਨਾਂ ਦੇ ਵਿੱਚ ਹੀ ਭੋਗ ਪਾਇਆ ਜਾ ਰਿਹਾ, ਕਿਉਂਕਿ ਇਹ ਜ਼ਿਕਰ ਕਿਤੇ ਕਿਤੇ ਸੀ ਲੇਕਿਨ ਇੰਨੇ ਵੇਰਵੇ ਨਾਲ ਤਾਜ਼ਾ ਵਕਤ ਦੇ ਵਿੱਚ ਹੀ ਸਾਹਮਣੇ ਆਇਆ। ਫਿਰ ਭਾਈ ਸਾਹਿਬ ਨੇ ਬੌਬ ਸਿੰਘ ਹੋਰਾਂ ਨੇ ਲਿਖਿਆ ਕਿ ਮੈਂ ਅੱਜ ਬੈਠਾ ਜੂਨ 1984 ਦੇ ਸ਼ਹੀਦਾਂ ਬਾਰੇ ਸੋਚ ਰਿਹਾ ਸੀ। ਮੀਰ ਮੰਨੂ ਦੀ ਕੈਦ ਵਿੱਚ ਬੈਠੀਆਂ ਬੀਬੀਆਂ ਦੇ ਸਦਕ ਬਾਰੇ ਸੋਚ ਰਿਹਾ ਸੀ। ਕੈਸੇ ਵੱਡੇ ਜੇਰਿਆਂ ਵਾਲੇ ਲੋਕ ਨੇ ਪੰਜਾਬ ਦੇ ਜਾਏ। ਲੋਕ ਔਲਾਦਾਂ ਲਈ ਆਪਣਾ ਸਾਰਾ ਸੰਸਾਰ ਵਾਰ ਦਿੰਦੇ ਨੇ ਤੇ ਪੰਜਾਬ ਦੀ ਮਿੱਟੀ ਵਿੱਚੋਂ ਜਨਮੇ ਆਪਣੀ ਔਲਾਦ ਹੀ ਗੁਰੂ ਅਤੇ ਪੰਜਾਬ ਤੋਂ ਵਾਰਨ ਲਈ ਅਰਦਾਸਾਂ ਕਰਦੇ ਰਹਿੰਦੇ ਹਨ। ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ। ਇਹ ਵੱਡੇ ਘੱਲੂਘਾਰੇ ਬਾਅਦ ਇੱਕ ਬਿਰਧ ਨਿਹੰਗ ਸਿੰਘ ਨੇ ਕਿਹਾ ਸੀ ਕਿ ਖਾਲਸਾ ਜੀ ਗੁਰੂ ਨੇ ਰਹਿਮਤ ਕੀਤੀ ਹੈ, ਖੋਟ ਝੜ ਗਿਆ ਤੇ ਤਤ ਖਾਲਸਾ ਸਿਧਾਂਤ ਜਿਹੜਾ ਹੈ ਉਹ ਅੱਗੇ ਤੁਰੇਗਾ। ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ। ਇਹੀ ਖਾਲਸੇ ਦੀ ਤਾਰੀਖ ਹੈ, ਇਹੀ ਪੰਜਾਬ ਦੀ ਤਾਸੀਰ ਹੈ। ਸਮੇਂ ਦੇ ਕਿਸੇ ਭੈੜੇ ਗੇੜ ਵਿੱਚ ਪੰਜਾਬ ਦੇ ਜਾਇਆਂ ਨੂੰ ਕਦੇ ਪੰਜਾਬ ਛੱਡ ਕੇ ਵੀ ਜਾਣਾ ਪੈ ਸਕਦਾ, ਪਰ ਮੈਨੂੰ ਯਕੀਨ ਹੈ ਪੰਜਾਬ ਦੇ ਜਾਇਆਂ ਤੇ ਆਪਣੀ ਸਿੱਖ ਕੌਮ ਤੇ ਜਿਵੇਂ ਭਾਈ ਬਲਾਕਾ ਸਿੰਘ ਦੇ ਇੱਕ ਸੁਨੇਹੇ ਤਹਿਤ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਅੰਮ੍ਰਿਤਸਰ ਵੱਲ ਚਾਲੇ ਪਾ ਲਏ ਸਨ ਅਤੇ ਮੱਸੇ ਰੰਗੜ ਨੂੰ ਯਾਦ ਕਰਾ ਦਿੱਤਾ ਸੀ ਕਿ ਸਿੱਖ ਅਤੇ ਸਿੱਖੀ ਜਜ਼ਬਾ ਹਾਲੇ ਵੀ ਸੁਰਜੀਤ ਨੇ। ਉਵੇਂ ਹੀ ਅਸੀਂ ਸਭ ਲੋੜ ਪੈਣ 'ਤੇ ਆਪਣੇ ਦੇਸ਼ ਪੰਜਾਬ ਮੁੜਾਂਗੇ ਅਤੇ ਪੰਜਾਬ ਨੂੰ ਆਜ਼ਾਦ ਕਰਵਾਵਾਂਗੇ। ਗੁਰੂ ਰਾਖਾ,
ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ। ਬੌਬ ਸਿੰਘ ਹੋਰਾਂ ਨੇ ਉਸ ਇਤਿਹਾਸਿਕ ਵਾਕਿਆ ਦਾ ਜ਼ਿਕਰ ਕੀਤਾ ਹੈ ਅੱਛਾ ਕਿ ਜਦੋਂ ਮੱਸਾ ਰੰਗੜ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਕੁਕਰਮ ਕਰ ਰਿਹਾ ਸੀ, ਸਿੱਖ ਤਾਂ ਹਰਨ ਹੋ ਕੇ ਕੋਈ ਪਹਾੜਾਂ ਤੇ, ਕੋਈ ਮਾਰੂਥਲਾਂ 'ਚ, ਕੋਈ ਦਰਿਆਵਾਂ ਦੇ ਝਾਲ 'ਚ ਲੁਕੇ ਹੋਏ ਸਨ। ਤੇ ਇੱਕ ਭਾਈ ਬਲਾਕਾ ਸਿੰਘ ਨਾਂ ਦੇ ਸਿੱਖ ਨੇ ਅੰਮ੍ਰਿਤਸਰੋਂ ਲੱਭਦੇ ਵੀ ਸਿੱਖਾਂ ਦਾ ਜਥਾ ਕਿੱਥੇ ਹੋ ਸਕਦਾ, ਉਹ ਬੁੱਢਾ ਜੋੜ ਪਹੁੰਚਿਆ ਸੀ ਤੇ ਉੱਥੇ ਉਸ ਨੇ ਇਹ ਜਦੋਂ ਬਿਆਨਿਆ ਤੇ ਐਸਾ ਕੁਝ ਵਾਕਿਆ 'ਚ ਲਿਖਿਆ ਜਾਂਦਾ ਹੈ ਕਿ ਭਾਈ ਇੱਕ ਸਿੰਘ ਨੇ ਗੁੱਸੇ 'ਚ ਤਲਵਾਰ ਖਿੱਚ ਲਈ ਕਿ ਭਾਈ ਤੂੰ ਇੰਨਾ ਕਿਵੇਂ ਕੁਕਰਮ ਦੇਖਦਾ ਰਿਹਾ ਤੂੰ। ਉਹਨੇ ਕਿਹਾ ਮੈਂ ਤਾਂ ਸ਼ਹੀਦੀ ਪਾ ਜਾਣੀ ਸੀ, ਲੇਕਿਨ ਤੁਹਾਡੇ ਤੱਕ ਖਬਰ ਕੌਣ ਕਰਦਾ। ਔਰ ਉਦੋਂ ਹੀ ਮੌਕੇ ਤੇ ਇਹ ਫੈਸਲਾ ਹੋਇਆ, ਬੁੱਢਾ ਦਲ ਦੇ ਜਥੇਦਾਰ ਨੇ ਕਿਹਾ ਉੱਠੋ ਭਾਈ, ਜਿਹੜੇ ਕਰੋ ਕਿ ਵੀ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣਾ। ਤੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਦਾ ਵਾਕਿਆ ਸੀ ਵਾਕਿਫ ਹੈ। ਸੋ ਬੌਬ ਸਿੰਘ ਹੋਰਾਂ ਨੇ ਬੜੇ ਹਿਸਟੋਰੀਕਲ ਅੰਦਾਜ਼ ਦੇ ਵਿੱਚ ਪੰਥ ਦਾ ਰਿਜ਼ੋਲਵ ਵੀ ਦਿੱਤਾ ਹੈ ਔਰ ਇਹੀ ਸਾਡੇ ਸੈਗਮੈਂਟ ਦਾ ਰਿਜ਼ੋਲਵ ਵੀ ਹੈ ਕਿ ਖਾਲਿਸਤਾਨ ਬਰੂਹਾਂ ਤੇ ਹੈ, ਦਸਤਕ ਦੇ ਰਿਹਾ ਦਰਵਾਜ਼ੇ 'ਚ। ਪਰ ਸੋਹਣ ਸਿੰਘ ਮਾਹਲ ਅਣਖੀ ਯੋਧਾ ਜਿਨ੍ਹਾਂ ਨੇ ਬਰੈਂਪਟਨ ਨਗਰ ਕੀਰਤਨ ਤੇ ਗੰਦਸਤਾਨ ਨੂੰ ਵਕਤ ਪਾ ਦਿੱਤਾ ਹੈ। ਦੀਪ ਸਿੰਘ ਉਹਨਾਂ ਨੇ ਲੇਰਾ ਮਾਰਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਪ੍ਰਦੀਪ ਸਿੰਘ, ਕਰਨੈਲ ਸਿੰਘ, ਜਸਬੀਰ ਸਿੰਘ, ਫਿਰ ਦੀਪ ਸਿੰਘ ਔਰ ਫਿਰ ਦੀਪ ਸਿੰਘ, ਮੇਘਰਾਜ ਸਿੰਘ ਹੋਰਾਂ ਦਾ ਵੀ ਮੈਸੇਜ ਹੈ ਪਰ ਮੈਂ ਅੱਜ ਨਹੀਂ ਪੜਾਂਗਾ, ਸਾਡੇ ਨਾਲ ਸੰਪਰਕ ਵੀ ਰਹਿੰਦੇ ਨੇ। ਤੁਸੀਂ ਥੋੜਾ ਜਿਹਾ ਬਰੀਫ ਲਿਖਿਆ ਕਰੋ। ਤੇ ਵੈਸੇ ਮੇਘਰਾਜ ਸਿੰਘ ਅੱਜ ਕੱਲ ਹਿੰਦੀ ਦੇ ਵਿੱਚ ਕਿਤਾਬਾਂ ਲਿਖ ਕੇ ਵੱਡੀ ਕਮਿਊਨਿਟੀ ਜਿਹੜੀ ਟ੍ਰਾਈਬਲਸ ਵੀ ਨੇ, ਦਲਿਤ ਵੀ ਨੇ ਔਰ ਹਿੰਦੀ ਰੀਡਿੰਗ ਸਪੀਕਿੰਗ ਨੇ, ਕਿਉਂਕਿ ਇਹਨਾਂ ਦਾ ਆਪਣਾ ਸੰਬੰਧ ਵੀ ਹਿੰਦੀ ਬੈਲਟ ਨਾਲ ਹੈ। ਪੰਜਾਬੀ ਹਾਲਾਂਕਿ ਕੀਰਤਨ ਵੀ ਕਰਦੇ ਨੇ, ਪੰਜਾਬੀ 'ਚ ਵੀ ਇਹਨਾਂ ਨੇ ਪੜ੍ਹਿਆ, ਲੇਕਿਨ ਇਹ ਵੀ ਇੱਕ ਇੰਪੋਰਟੈਂਟ ਪਾਰਟ ਹੈ ਕਿ ਇਹ ਉਹਨਾਂ ਲੋਕਾਂ ਤੱਕ ਵੀ ਮੈਸੇਜ ਪਹੁੰਚਾ ਰਹੇ ਨੇ। ਔਰ ਜਿਵੇਂ ਵੀਰ ਬੌਬ ਸਿੰਘ ਨੇ ਕਿਹਾ ਕਿ ਸਿੰਘ ਪੰਜਾਬ ਦੀ ਧਰਤੀ ਤੇ ਹੋਣ, ਜਿਹਨਾਂ ਤੇ ਸਾਨੂੰ ਹਮੇਸ਼ਾ ਹੀ ਅਸੀਂ ਸਮਝਦੇ ਹਾਂ ਵੀ ਇਹ ਧੰਨ ਨੇ ਉਹ ਮਾਤਾਵਾਂ ਉਸ ਧਰਤੀ ਦੀਆਂ। 39 ਵਰਿਆਂ ਦੀ ਅਸੀਂ ਗੱਲ ਕਰ ਰਹੇ ਹਾਂ, ਵੈਸੇ ਤਾਂ 4 ਸਦੀਆਂ ਦਾ ਸਾਡਾ ਇਤਿਹਾਸ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਸ਼ਹੀਦੀਆਂ ਦਾ ਇਤਿਹਾਸ ਸ਼ੁਰੂ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਭੰਗਾਣੀ ਦੇ ਜੰਗ ਤੋਂ ਲੈ ਕੇ ਅੱਜ ਤੱਕ ਜੰਗ ਅਜੇ ਵੀ ਜਾਰੀ ਹੈ। ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਉਸ ਧਰਤੀ ਦੀ ਖਸਲਤ, ਜਿਹੜਾ ਧਰਤੀ ਦਾ ਖਮੀਰ 10 ਗੁਰੂ ਸਾਹਿਬਾਨ ਨੇ ਜਿਵੇਂ ਉੱਥੋਂ ਦੇ ਜਾਇਆਂ ਦੀ, ਆਪਣੀ ਕੌਮ ਦੇ ਪੁੱਤਰ ਪੁੱਤਰੀਆਂ ਦੀ, ਉਹਨਾਂ ਨੂੰ ਪੁੱਤਰ ਸਪੁੱਤਰੀਆਂ ਬਣਾ ਕੇ ਜਿਹੜੀ ਉਹਨਾਂ ਦੀ ਪ੍ਰੋਗਰਾਮਿੰਗ ਕੀਤੀ, ਉਹਦਾ ਨਤੀਜਾ ਹੈ ਕਿ ਅਸੀਂ ਤਾਂ ਸ਼ਹੀਦ ਤੇ ਫਖਰ ਕਰਦੇ ਹਾਂ। ਔਰ ਲੋਕ ਔਲਾਦਾਂ ਮੰਗਦੇ ਨੇ, ਦੁੱਧ ਪੁੱਤ ਮੰਗਦੇ ਸੀ ਤੇ ਇੱਥੇ ਜਿਹੜੇ ਗੁਰੂ ਦੇ ਬਖਸ਼ੇ ਹੋਏ ਪੁੱਤ ਨੇ, ਪੁੱਤਰੀਆਂ ਨੇ, ਉਹਨਾਂ ਨੂੰ ਕੁਰਬਾਨ ਕਰਨ ਦੇ ਲਈ। ਔਰ ਮੈਂ ਈਵਨ ਇਸ ਮੂਵਮੈਂਟ ਦੇ ਹਵਾਲੇ ਨਾਲ ਮੈਨੂੰ ਯਾਦ ਹੈ ਕਿ ਇੰਡੀਅਨ ਐਕਸਪ੍ਰੈਸ ਦਾ ਇੱਕ ਰਿਪੋਰਟਰ ਤਰਨਤਾਰਨ, ਹੁਣ ਜ਼ਿਲ੍ਹਾ ਹੈ, ਉਦੋਂ ਤਹਿਸੀਲ ਸੀ ਅੰਮ੍ਰਿਤਸਰ ਦੀ, ਇੱਕ ਮਾਤਾ ਨੂੰ ਮਿਲਿਆ ਜਿਹਦੇ 4 ਪੁੱਤਰ ਸ਼ਹੀਦ ਹੋਏ ਸੀ ਕਰੰਟ ਸਟਰਗਲ। ਔਰ ਉਹਨਾਂ ਨੇ ਪੁੱਛਿਆ ਕਿ ਮਾਤਾ ਹੁਣ ਤੂੰ ਬਿਰਧ, ਮਾਪਿਓ ਦਾ ਤਾਂ ਹੁੰਦਾ ਹੈ ਵੀ ਬੁਢਾਪੇ 'ਚ ਸਾਡੀ ਜਿਹੜੀ ਹੈ ਸੇਵਾ ਸੰਭਾਲ ਹੋਏਗੀ, ਕਿ ਤੈਨੂੰ ਅਫਸੋਸ ਨਹੀਂ ਵੀ ਭਾਵੇਂ ਤੇਰਾ ਇੱਕ ਹੀ ਪੁੱਤ ਬਚ ਜਾਂਦਾ। ਤੇ ਜਿਹੜਾ ਉਹਨੇ ਜਵਾਬ ਦਿੱਤਾ ਹੈ ਉਸ ਪੀਰੀਅਡ 'ਚ, ਉਹ ਜਰਨਲਿਸਟ ਵੀ ਛਾਪਣ ਤੇ ਮਜਬੂਰ ਹੋਇਆ। ਉਹਨੇ ਕਿਹਾ ਵੀ ਪੁੱਤ ਮੈਨੂੰ ਅਫਸੋਸ ਤਾਂ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਬੁੱਢੀ ਹੋ ਗਈ ਹਾਂ, ਹੁਣ ਮੈਂ ਪੁੱਤਰ ਜਣ ਨਹੀਂ ਸਕਦੀ। ਤੇ ਮੇਰੀ ਇਹ ਚਾਹਨਾ ਹੈ ਕਿ ਜੇ ਮੈਂ ਉਸ ਉਮਰ ਦੀ ਹੁੰਦੀ ਕਿ ਮੈਂ ਬੱਚਾ ਜਣ ਸਕਦੀ ਤੇ ਮੈਂ ਹੋਰ ਪੁੱਤ ਧੀ ਪੈਦਾ ਕਰਦੀ ਜਿਹੜੀ ਕੌਮ ਲਈ ਕੁਰਬਾਨ ਹੁੰਦਾ। ਇਹ ਹੈ ਉਸ ਧਰਤੀ ਦੇ ਜਾਇਆਂ ਦਾ ਇਤਿਹਾਸ। ਪਰ ਜਿਹੜੀ ਗੱਲ ਅਖੀਰ 'ਚ ਬੌਬ ਸਿੰਘ ਜੀ ਨੇ ਕਹੀ ਕਿ ਭਾਈ ਇਹ ਸਿੱਖ ਉੱਥੇ ਹੋਏ ਇੱਥੇ ਹੋਏ, ਪੜ੍ਹਦੇ ਤਾਂ ਅਸੀਂ ਇਹੀ ਹੈ, ਗੁਰੂ ਤੋਂ ਅਰਦਾਸ ਵੀ ਮੰਗਦੇ ਹਾਂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰੱਖਿਆ ਰਿਹਾ ਹੈ। ਤੇ ਇਸ ਲਈ ਅਸੀਂ ਉਸ ਸੂਤਰ ਨਾਲ, ਉਸ ਧਾਗੇ ਨਾਲ ਬੱਝੇ ਹੋਏ ਹਾਂ ਜਿਹੜਾ ਗੁਰੂ ਦੇ ਪਿਆਰ 'ਚ, ਗੁਰੂ ਖਾਲਸੇ ਦਾ ਸੰਕਲਪ, ਖਾਲਸਾ ਰਾਜ ਦਾ, ਖਾਲਿਸਤਾਨ ਦਾ ਜਿਹੜਾ 1849 ਤੱਕ ਅਸੀਂ ਮਾਣਿਆ ਹੋਇਆ। ਔਰ ਅਸੀਂ ਸਮਝਦੇ ਹਾਂ ਵੀ ਜੋ ਹਾਲਾਤ ਬਣ ਰਹੇ ਨੇ, ਜੇ ਤੁਸੀਂ ਹਕੂਮਤ ਦਾ ਦੇਖੋ, ਆਪਣੇ ਕੀ ਕਹਿੰਦੇ ਨੇ, ਕਿਸ ਕਿਸਮ ਦੇ ਟ੍ਰੇਟਰ, ਕਿਸ ਕਿਸਮ ਦੇ ਲੋਕ, ਇਹਨਾਂ ਨੂੰ ਇੱਕ ਪਾਸੇ ਛੱਡ ਦਿਓ, ਹਕੂਮਤ ਦੇ ਨੈਰੇਟਿਵ ਨੂੰ ਦੇਖੋ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਵੀ ਸ਼ਾਇਦ ਸਾਡੇ ਇੱਕ ਤਬਕੇ ਨੂੰ ਅਜੇ ਵੀ ਲੱਗਦਾ ਹੋਏ ਕਿ ਜੀ ਇਹ ਐਵੇਂ ਯੂਟੋਪੀਆ ਹੈ, ਪਰ ਦੁਸ਼ਮਣ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਖਾਲਿਸਤਾਨੀ ਸ਼ੇਰ
ਜਿਹੜੇ ਨੇ ਛਾਤੀ ਤੇ ਚੜੇ ਹੋਏ ਨੇ ਔਰ ਉਹ ਪਟਕ ਕੇ ਮਾਰਨਗੇ ਔਰ ਅਲਟੀਮੇਟਲੀ ਖਾਲਿਸਤਾਨ ਇੱਕ ਰਿਐਲਿਟੀ ਹੋਏਗਾ। ਅਸੀਂ ਜਦੋਂ 39 ਵਰੇ ਪਹਿਲਾਂ ਦੀਆਂ ਦਾਸਤਾਨਾਂ ਔਰ ਅੱਜ ਜਿੱਥੇ ਅਸੀਂ ਧਰਮੀ ਫੌਜੀਆਂ ਦੀ ਦਾਸਤਾਨ ਨੂੰ ਬਿਆਨਿਆ, ਉੱਥੇ ਜਿਵੇਂ ਬੌਬ ਸਿੰਘ ਹੋਰਾਂ ਨੇ ਖਾਸ ਤੌਰ ਤੇ ਭਾਈ ਮੇਜਰ ਸਿੰਘ ਨਾਗੋਕੇ ਔਰ ਉਹਨਾਂ ਸਿੰਘਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਇਸ ਜੰਗ ਨੂੰ 8 ਜੂਨ ਤੱਕ ਵੀ ਔਰ ਜ਼ਾਹਿਰ ਸਿੰਘ ਦੀ ਪ੍ਰੈਜ਼ੈਂਸ ਦੇ ਵਿੱਚ ਉਹਨੂੰ ਚੈਲੰਜ ਕਰਕੇ ਵੀ ਦੱਸਿਆ ਕਿ ਭਾਈ ਇਹ ਧਰਤੀ, ਇਹ ਗੁਰੂ ਰਾਮਦਾਸ ਦੀ ਪਾਵਨ ਧਰਤੀ, ਇਸ ਦੇ ਜਾਇਆਂ ਨੂੰ ਹਮੇਸ਼ਾ ਹੀ ਜਿਹੜਾ ਇਸ ਗੱਲ ਦੇ ਉੱਤੇ ਔਰ ਕਈ ਦੇਖੋ ਹਿਸਟਰੀ ਦੇ ਕੋਇਨਸੀਡੈਂਸਿਸ ਨੇ। ਜੇ ਗੁਰੂ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 9 ਅਕਤੂਬਰ ਦਾ ਦਿਨ ਚੌਥੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਤੇ 9 ਅਕਤੂਬਰ ਦਾ ਦਿਨ ਹੈ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸੁੱਖਾ ਦਾ ਸ਼ਹੀਦੀ ਦਿਨ ਵੀ ਹੈ। ਸੋ ਇਹ ਹਮੇਸ਼ਾ ਹੀ ਇਹ ਸਿੱਖਾਂ ਦੇ ਲਈ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਘੱਲੂਘਾਰਿਆਂ ਦੇ ਇਤਿਹਾਸ ਦੇ ਵਾਰਸ ਹੈ, ਪੋਲੀਟੀਕਲ ਪਾਵਰ ਵੀ ਅਸੀਂ ਮਾਣੀ ਹੋਈ ਹੈ ਔਰ ਖਾਲਿਸਤਾਨ ਹੁਣ ਦਰਵਾਜ਼ੇ ਤੇ ਦਸਤਕ ਦੇ ਰਿਹਾ। ਇਹ ਹੈ ਕਿ ਕੌਮ ਹਮਲਾ ਮਾਰ ਕੇ ਆਪਸ ਵੀ ਐਗਰੀ ਟੂ ਡਿਸਐਗਰੀ, ਮਤਭੇਦਾਂ ਨੂੰ ਭੁਲਾ ਕੇ ਕੁੰਡਾ ਖੋਲ੍ਹਣ ਦੀ ਲੋੜ ਹੈ ਔਰ ਇਹ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦ ਇੱਕ ਰਿਐਲਿਟੀ ਬਣਨ ਜਾ ਰਿਹਾ ਹੈ ਤੇ ਇੱਥੇ 193 194 ਮੁਲਕਾਂ ਦੇ ਨਾਲ ਸਾਡੇ ਮੁਲਕ ਦਾ ਝੰਡਾ ਵੀ ਝੂਲੇਗਾ ਖਾਲਿਸਤਾਨ ਦਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਥ ਗਿਆ ਦੋ ਦੇਖਦੀ ਰਹੋ। TV84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।